ਸਮਰੇ ਸਾਰਕ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਟਰੰਪ ਨੇ ਜਿਹੜਾ ਇੱਕ ਪ੍ਰੈਸ ਕਾਨਫਰੰਸ ਕੀਤੀ, ਕੇਅਰ ਸਟਾਰਮਰ ਦੀ ਪ੍ਰੈਸ ਕਾਨਫਰੰਸ ਹੋਈ, ਮੁਖਤਲਿਫ ਯੂਰਪੀ ਮਮਾਲਿਕ ਜਿਹੜੇ ਇਹਨਾਂ ਦੇ ਇਤਿਹਾਦੀ ਸਨ ਪਹਿਲੇ ਉਹਨਾਂ ਦੀ ਤਰਫ ਕੋਲ ਇਨਕਾਰ ਕਰ ਦਿੱਤਾ ਗਿਆ, ਔਰ ਟਰੰਪ ਕਹਿ ਰਿਹਾ ਕਿ ਹੁਣ ਮੈਨੂੰ ਕਿਸੇ ਦੀ ਲੋੜ ਨਹੀਂ, ਮੈਂ ਆਪੂ ਹੀ ਸਭ ਕੁਝ ਕਰ ਲੈਣਾ। ਆਲਰੇਡੀ ਉਹ ਮਦਦ ਮੰਗ ਚੁੱਕਿਆ ਸੀ, ਲੇਕਿਨ ਇਨਕਾਰ ਦੇ ਬਾਅਦ ਸਟੇਟਮੈਂਟ। ਸਰ ਇਹ ਦੱਸੋ ਕਿ ਸਟ੍ਰੈਟੇਜਿਕਲੀ ਅਗਰ ਵੇਖਿਆ ਜਾਵੇ ਕੀ ਨਜ਼ਰ ਆ ਰਿਹਾ, ਯੂਨਾਈਟਿਡ ਸਟੇਟਸ ਜਿਹੜਾ ਹੈ ਉਹ ਇਸ ਈਰਾਨ ਜੰਗ ਜਿਹੜਾ ਇਹਦੇ ਵਿੱਚ ਫਸ ਚੁੱਕਿਆ ਹੈ? ਸਭ ਤੋਂ ਪਹਿਲੇ ਸ਼ੁਕਰੀਆ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ 'ਚ ਮਦਊ ਕੀਤਾ। ਔਰ ਮੈਂ ਅਕਸਰ ਕਹਿਣਾ ਕਿ ਪੰਜਾਬੀ ਪ੍ਰੋਗਰਾਮ 'ਚ ਸ਼ਿਰਕਤ ਕਰਕੇ ਬੜੀ ਖੁਸ਼ੀ ਹੁੰਦੀ ਹੈ, ਕਿਉਂਕਿ ਅੱਜ ਕੱਲ੍ਹ ਅਸੀਂ ਤਾਂ ਪੰਜਾਬੀ ਬਹੁਤ ਘੱਟ ਬੋਲਦੇ ਹਾਂ, ਲੇਕਿਨ ਮੇਰੀ ਮਦਰ ਟੰਗ ਹੈ। ਅੱਛਾ, ਤੋ ਇਹ ਜਿਹੜਾ ਤੁਸੀਂ ਕੁਐਸਚਨ ਰੇਜ਼ ਕੀਤਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਔਰ ਇਜ਼ਰਾਈਲ ਜਿਹੜੇ ਆਪਣੇ ਆਬਜੈਕਟਿਵ ਔਰ ਅਹਦਾਫ ਲੈ ਕੇ ਆਏ ਸੀ ਈਰਾਨ ਅਚੀਵ ਕਰਨ ਲਈ, ਤਾਂ ਉਹ ਤਾਂ ਕਿਸੇ ਸੂਰਤ ਵੀ ਉਹਦੇ ਨਜ਼ਦੀਕ ਨਹੀਂ ਨਜ਼ਰ ਆ ਰਹੇ। ਉਸ ਤੋਂ ਇਲਾਵਾ ਜਿਹੜੀ ਬਹੁਤ ਬੜੀ ਚੇਂਜ ਆਈ ਹੈ ਕਿ ਜਿਹੜੇ ਅਮਰੀਕਾ ਦੇ ਇਤਿਹਾਦੀ ਨੇ, ਜਿਨ੍ਹਾਂ ਨੂੰ ਕਿ ਮੈਂ ਸਮਝਦਾ ਕਿ ਪ੍ਰੈਜ਼ੀਡੈਂਟ ਟਰੰਪ ਨੇ ਜੰਗ ਦੇ ਆਗਾਜ਼ ਤੋਂ ਪਹਿਲੇ ਹੀ ਨਾਰਾਜ਼ ਕੀਤੇ ਆ ਸੀ, ਮਤਲਬ EU ਹੋ ਗਿਆ ਜਾਂ ਮਿਡਲ ਈਸਟਰਨ ਕੰਟਰੀਜ਼, ਉਹ ਜਿਹੜੇ ਇਹਨਾਂ ਦੇ ਇਤਿਹਾਦੀ ਨੇ ਉਹ ਵੀ ਬਿਖਰਦੇ ਜਾ ਰਹੇ ਨੇ। ਔਰ ਇਸ ਵਕਤ ਅਮਰੀਕਾ ਔਰ ਇਜ਼ਰਾਈਲ ਬਿਲਕੁਲ ਤਨਖਾਹ ਨਜ਼ਰ ਆ ਰਹੇ ਨੇ, ਕਿਉਂਕਿ ਉਹ ਕਿਹਾ ਜਾਂਦਾ ਹੈ ਕਿ ਜਿਹੜੀ ਡਿਫੀਟ ਹੈ ਉਹ ਹੁੰਦੀ ਹੈ, ਉਹ ਔਰਫਨ ਹੁੰਦੀ ਹੈ, ਜਿਹੜੀ ਵਿਕਟਰੀ ਹੈ ਉਹਦੇ ਬਹੁਤ ਸਾਰੇ ਫਾਦਰ ਹੁੰਦੇ ਨੇ। ਹੁਣ ਇਹ ਸਿਚੁਏਸ਼ਨ ਐਸੀ ਬਣੀ ਹੈ ਕਿ ਅਮਰੀਕਾ ਔਰ ਇਜ਼ਰਾਈਲ ਨਾਲ ਕੋਈ ਵੀ ਆ ਕੇ ਖੜਾ ਨਹੀਂ ਹੋਣਾ ਚਾਹ ਰਿਹਾ। ਇਹ ਸਾਰੀ ਸਿਚੁਏਸ਼ਨ 'ਚ ਅਗਰ ਦੂਸਰੀ ਤਰਫ ਅਸੀਂ ਦੇਖੀਏ ਕਿ ਰਸ਼ੀਆ ਔਰ ਚਾਈਨਾ, ਉਹ ਵੀ ਜਿਹੜੇ ਨੇ ਉਹ ਆਪਣੇ ਉਹਨਾਂ ਦੇ ਵੀ ਜ਼ਾਹਿਰ ਆਪਣੇ ਉਹਨਾਂ ਦੇ ਮਸਲਸ ਹੈ ਉਹ ਵੀ ਫਲੈਕਸ ਕਰ ਰਹੇ ਨੇ। ਇਹ ਸਾਰੀ ਸਿਚੁਏਸ਼ਨ 'ਚ ਇਸ ਤਰ੍ਹਾਂ ਲੱਗਦਾ ਹੈ ਕਿ ਅਮਰੀਕਾ ਔਰ ਇਜ਼ਰਾਈਲ ਜਿਹੜੇ ਉਹ ਬੁਰੇ ਤਰੀਕੇ ਨਾਲ ਇੱਕ ਟ੍ਰੈਪ 'ਚ ਫਸ ਚੁੱਕੇ ਨੇ। ਅਗਰ ਉਹਨਾਂ ਨੂੰ ਮਜ਼ੀਦ ਅੱਗੇ बढ़ाया ਕਿ ਉਹ ਬੂਟਸ ਔਨ ਗਰਾਊਂਡ ਵੀ ਲਿਆ ਹੈ, ਤਾਂ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਕਮਬਖਤੀ ਹੈ ਹੋਰ ਜ਼ਿਆਦਾ बढ़ेगी। ਲੇਕਿਨ ਇਸ ਵਕਤ ਜਿਹੜਾ ਨਜ਼ਰ ਆ ਰਿਹਾ ਗਰਾਊਂਡ ਰਿਐਲਿਟੀਜ਼ ਨਾਲ, ਸਟੇਟਮੈਂਟ ਆਪਣੀ ਜਗ੍ਹਾ ਤੇ ਨੇ। ਉਹ ਮੈਂ ਕਹਿ ਰਿਹਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਦੁਨੀਆ ਦੇ ਬਾਦਸ਼ਾਹ ਨੇ, ਉਹ ਕੁਝ ਵੀ ਕਹਿ ਸਕਦੇ ਨੇ। ਮੈਂ ਜਿੱਤ ਚੁੱਕਿਆ ਤਾਂ ਮੇਰਾ ਉੱਥੇ ਕੋਈ ਐਸਾ ਬੰਦਾ ਹੀ ਨਹੀਂ ਜਿਹਦੇ ਨਾਲ ਮੈਂ ਗੱਲ ਕਰ ਸਕਾਂ, ਬਿਕਾਜ਼ ਸਾਰੇ ਈਰਾਨ 'ਚ ਮਾਰੇ ਗਏ ਨੇ। ਉਸ ਤੋਂ ਇਲਾਵਾ ਜਿਹੜਾ ਉਹ ਅਸਾਂ ਸਾਰੇ ਅਹਦਾਫ ਹਾਸਲ ਕਰ ਲਿੱਤੇ ਨੇ। ਇਹ ਜਿਹੜੀਆਂ ਗੱਲਾਂ ਨੇ ਇਹ ਤਾਂ ਆਪਣੀ ਜਗ੍ਹਾ ਤੇ, ਲੇਕਿਨ ਜਿਹੜੀ ਅਸੀਂ ਗਰਾਊਂਡ ਤੇ ਸਿਚੁਏਸ਼ਨ ਦੇਖਦੇ ਹਾਂ, ਏਅਰਕ੍ਰਾਫਟ ਕੈਰੀਅਰ ਲੈ ਕੇ ਉਹਨਾਂ ਨੂੰ ਨਸਣਾ ਪਿਆ, ਅਹਦਾਫ ਅਚੀਵ ਕਰਨ ਦੇ ਕਿਧਰੇ ਵੀ ਨਜ਼ਦੀਕ ਨਹੀਂ ਹਨ। ਸਟ੍ਰੇਟ ਆਫ ਹੋਰਮਜ਼ ਜਿਹੜਾ ਆਪਣਾ ਹੋਰਮਜ਼ ਜਿਹੜਾ ਉਹ ਬਲੌਕ ਹੈ, ਉਹਦੇ 'ਚ ਇਹਨਾਂ ਦਾ ਕੋਈ ਹੱਲ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਇਹ ਦੂਸਰਾਂ ਦੀ ਮਿੰਨਤਾਂ ਕਰ ਰਹੇ ਨੇ ਕਿ ਤੁਸੀਂ ਸਾਡੀ ਮਦਦ ਕਰੋ ਸਟ੍ਰੇਟ ਆਫ ਹੋਰਮਜ਼ ਨੂੰ ਖੁਲਵਾਉਣ ਦੀ। ਤੇ ਜੋ ਇਹਦੀ ਇਕਨੋਮਿਕ ਕਾਸਟ बढ़ेगी, ਇਹਨਾਂ ਵਾਸਤੇ ਮੁਸ਼ਕਲਾਤ ਹੋਰ ਜ਼ਿਆਦਾ बढ़ਣਗੀਆਂ। ਅੱਜ ਸਰ ਇਹ ਵੀ ਦੱਸੋ ਕਿ ਦੋਵਾਂ ਮਮਾਲਿਕ ਦੀ ਤਰਫ ਕੋਲ ਜਿਹੜਾ ਹੈ ਉਹ ਹਾਈ ਵੈਲਿਊ ਟਾਰਗੇਟਸ ਦਾ ਜ਼ਿਕਰ ਕੀਤਾ ਜਾ ਰਿਹਾ, ਔਰ ਈਰਾਨ ਇਸ ਮਾਮਲੇ 'ਚ ਤੁਹਾਨੂੰ ਪਤਾ ਹੈ ਕਿ ਈਰਾਨ ਦੇ ਤਰਫ ਜਿਹੜੇ ਸ਼ਹਾਦਤਾਂ ਵੀ ਹੋਈਆਂ ਨੇ ਰੀਸੈਂਟਲੀ ਵੀ, ਤੇ ਔਰ ਈਰਾਨ ਦੇ ਪਾਸਦਾਰਾਨ ਇਨਕਲਾਬ ਔਰ ਈਰਾਨ ਦਾਅਵੇ ਕਰ ਰਿਹਾ ਕਿ ਅਸੀਂ ਵੀ ਜਿਹੜਾ ਹੈ ਇਸਰਾਈਲ ਦੇ ਹਾਈ ਵੈਲਿਊ ਟਾਰਗੇਟਸ ਨੂੰ ਨਿਸ਼ਾਨਾ ਬਣਾਇਆ। ਤੇ ਇਹ ਜਿਹੜੇ ਦਾਅਵੇ ਨੇ ਕਿਤਨੇ ਇੱਕ ਤੇ ਮੁਸਤਨਦ ਨੇ, ਔਰ ਇਹਨਾਂ ਦੇ ਪਿੱਛੇ ਇੱਕ ਹਕਾਇਕ ਨੇ, ਔਰ ਇਹਨਾਂ ਦੇ ਅਸਰਾਤ ਕੀ ਹੋ ਸਕਦੇ ਨੇ? ਦੇਖੋ, ਅਸਾਂ ਇੱਕ ਤਰਫ ਤੇ ਦੇਖਣਾ ਹੋਏਗਾ ਕਿ ਇਹ ਜਿਹੜਾ ਈਰਾਨ ਵਾਲੀ ਸਾਈਡ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਔਰ ਇਜ਼ਰਾਈਲ ਫਖਰ ਮਹਿਸੂਸ ਕਰ ਸਕਦੇ ਨੇ ਕਿ ਉਹਨਾਂ ਜਿਹੜੀ ਇਹ ਸ਼ਖਸੀਅਤ ਸੀ ਉਹਨਾਂ ਨੂੰ ਐਲੀਮੀਨੇਟ ਕੀਤਾ। ਲੇਕਿਨ ਦੇਖਣਾ ਇਹ ਕਿ ਉਹਦਾ ਅਸਰ ਕੀ ਹੋਇਆ, ਕਿਆ ਉਹਦੇ ਨਾਲ ਉਹ ਆਪਣੇ ਆਬਜੈਕਟਿਵ ਦੇ ਨਜ਼ਦੀਕ ਹੋਏ ਨਾ ਜਾਂ ਆਬਜੈਕਟਿਵ ਤੋਂ ਦੂਰ ਹੋਏ ਨਾ। ਅਗਰ ਮੈਂ ਆਇਤੁੱਲਾ ਅਲੀ ਖਾਮਨਾਈ ਦਾ ਜ਼ਿਕਰ ਕਰਾਂ, ਤਾਂ ਉਹਨਾਂ ਪਹਿਲੇ ਦਿਨ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕੀਤਾ। ਉਹ ਸੁਪਰੀਮ ਲੀਡਰ, ਸਭ ਤੋਂ ਟੌਪ ਲੀਡਰ, ਉਹ ਜਿਸ ਕੌਮ ਦਾ ਪਹਿਲੇ ਦਿਨ ਆਪਣੀ ਜਾਨ ਦੇ, ਤੁਸੀਂ ਇਹ ਸੋਚੋ ਕਿ ਉਸ ਕੌਮ ਦੇ ਜਜ਼ਬੇ ਦਾ ਕੀ ਹਾਲ ਹੋਏਗਾ। ਤੇ ਦੂਸਰਾ ਇਹ ਸੀ ਕਿ ਆਬਜੈਕਟਿਵ ਇਹਨਾਂ ਦਾ ਇਹ ਸੀ ਕਿ ਇਹ ਜਿਹੜੀ ਸ਼ਖਸੀਅਤ ਨੇ ਇਹਨਾਂ ਨੂੰ ਅਸੀਂ ਐਲੀਮੀਨੇਟ ਕਰਕੇ ਅੰਦਰ ਇੱਕ ਅਪਰਾਈਜ਼ਿੰਗ ਖੜੀ ਕਰਾਂਗੇ ਔਰ ਜਿਹਦੇ ਨਾਲ ਗਵਰਨਮੈਂਟ ਚੇਂਜ ਹੋਏਗੀ। ਲੇਕਿਨ ਤੁਸੀਂ ਦੇਖੋ ਕਿ ਟੋਟਲ ਰਿਵਰਸਲ ਹੋਇਆ ਉਹਨਾਂ ਦੀ ਇਹਨਾਂ ਜਾਨਾਂ ਦੀ ਵਜ੍ਹਾ ਤੋਂ। ਜਿਹੜੀ ਈਰਾਨ ਦੇ ਅੰਦਰ ਯਕਜਹਿਤੀ ਆਈ ਹੈ, ਉਹਨਾਂ 'ਚ ਤਫਰਕਾ ਨਹੀਂ ਆਇਆ। ਅਲੀ ਲਾਰੀਜਾਨੀ ਨੂੰ ਉਹਨਾਂ ਸ਼ਹੀਦ ਕੀਤਾ, ਉਹਦੇ ਬੇਟੇ ਨੂੰ ਸ਼ਹੀਦ ਕੀਤਾ। ਉਹ ਇਹਦੇ ਔਰ ਜੂਨ 2025 'ਚ ਵੀ ਇਹੀ ਨਜ਼ਰ ਆਇਆ ਸੀ ਕਿ ਇਹਨਾਂ ਦੇ ਜਿਹੜੇ ਸਿਸਟਮ ਨੇ ਈਰਾਨ ਦੇ, ਉਹ ਜ਼ਿਆਦਾ ਪੁਖਤਾ ਨੇ ਸ਼ਖਸੀਅਤ ਦੀ ਨਿਸਬਤ। ਉਹ ਡਿਪੈਂਡ ਉਹਨਾਂ ਤੇ ਨਹੀਂ ਕਰਦਾ ਕਿ ਕੋਈ ਸ਼ਖਸੀਅਤ ਚਲੀ ਗਈ ਹੈ, ਲੇਕਿਨ ਉਹਨਾਂ ਦਾ ਸਿਸਟਮ ਉਸੇ ਤਰ੍ਹਾਂ ਚੱਲਦਾ ਰਹਿੰਦਾ। ਤੁਸੀਂ ਦੇਖੋ ਕਿ ਅਲੀ ਜਿਹੜੇ ਉਹਨਾਂ ਦੇ ਸੁਪਰੀਮ ਲੀਡਰ ਦੇ ਜਾਣ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ ਇਹਨਾਂ ਦੇ ਐਕਸ਼ਨਸ ਦਾ। ਅਲੀ ਲਾਰੀਜਾਨੀ ਚਲੇ ਗਏ, ਹੁਣ ਵੀ ਕੋਈ ਫਰਕ ਨਹੀਂ ਪੈ ਰਿਹਾ। तो सिस्टम उन्होंने ज़्यादा रोबस्ट है। दूसरी तरफ ये ਜਿਹੜੇ ਇਰਾਨੀ ਨੇ ਇਹ ਖੁੱਲ ਕੇ ਫਿਰ ਰਹੇ ਨੇ, ਮਤਲਬ ਅਲ-ਕੁਦਸ ਰੈਲੀ ਦੇ ਅੰਦਰ ਇਹ ਅਲੀ ਲਾਰੀਜਾਨੀ ਆਵਾਮ ਦੇ ਅੰਦਰ ਫਿਰ ਰਿਹਾ ਸੀ। ਵੇਅਰਐਜ਼ ਜਿਹੜੇ ਇਜ਼ਰਾਈਲ ਵਾਲੇ ਨੇ ਉਹ ਛੁਪਦੇ ਫਿਰ ਰਹੇ ਨੇ। ਅੱਜ ਤੱਕ ਨਹੀਂ ਪਤਾ ਕਿ ਨਤਨਯਾਹੂ ਕਿੱਥੇ ਹੈ। ਕਦੇ ਉਹ ਕਲੇਮ ਕਰਦੇ ਨੇ ਕੋਈ ਜ਼ਿੰਦਾ ਹੈ, ਕਦੇ ਕੋਈ ਉਹਦੀ ਵੀਡੀਓ ਦਿਖਾਉਂਦੇ ਨੇ, ਲੇਕਿਨ ਇਹ ਹੈ ਕਿ ਸੀਰੀਅਸ ਡਾਊਟਸ ਨੇ ਕਿ ਉਹ ਸਕਦਾ or ਨਾ ਹੋ।
एक तरफ ਜਿਹੜਾ ਉਹ ਜਜ਼ਬਾ ਹੈ, ਸਹੀ ਇੱਕ ਤਰਫ ਜਿਹੜੀ ਉਹ ਸ਼ਹਾਦਤ ਦੀ ख्वाहिश है, और दूसरी तरफ मैं समझदा कि ਉਹ ਬਿਲਕੁਲ ਛੁਪਦੇ ਫਿਰ ਰਹੇ ਨੇ। ਅਗਰ ਉਹ ਜੀ ਜ਼ਿੰਦਾ ਜੀ ਵੀ ਹੈ ਤਾਂ ਉਹਨੂੰ ਛੁਪਾਇਆ ਜਾ ਰਿਹਾ ਕਿ ਕਿਧਰੇ ਇਸ ਨੂੰ ਮਾਰ ਨਾ ਦੇਣ। ਇਹ ਦੋਨੋਂ ਬਹੁਤ ਡਿਫਰੈਂਟ ਸਿਚੁਏਸ਼ਨ ਨੇ। ਸਮਰੇ ਸਾਲਿਕ ਸਾਹਿਬ ਤੁਸੀਂ ਵੀ ਬੂਟਸ ਔਨ ਗਰਾਊਂਡ ਦੀ ਗੱਲ ਕੀਤੀ, ਕਿਆ ਵਾਕਈ ਅਮਰੀਕਾ ਜਿਹੜਾ ਉਹ ਰਿਸਕ ਲੈ ਸਕਦਾ ਹੈ ਕਿ ਉਹ ਆਪਣੀ ਫੌਜ ਜਿਹੜਾ ਉਹ ਈਰਾਨ ਭੇਜ ਦੇਵੇ? ਔਰ ਇਹ ਜਿਹੜਾ ਮਾਮਲਾ ਹੋਏਗਾ ਇਹ ਆਲਮੀ ਸੱਤਾ ਉੱਤੇ ਨਜ਼ਰ ਨਹੀਂ ਆ ਰਿਹਾ ਕਿ ਅਗਰ ਫੌਜ ਆ ਜਾਂਦੀ ਹੈ ਤੇ ਇੱਕ ਤੇ ਮਸ਼ਰਕ ਵਸਤਾ ਔਰ ਫਿਰ ਇਹਦਾ ਪੂਰਾ ਅਸਰ ਜਿਹੜਾ ਉਹ ਪੂਰੀ ਦੁਨੀਆ ਤੇ ਪਵੇਗਾ ਔਰ ਇੱਕ ਵੱਡਾ ਬੁਹਰਾਨ ਜਿਹੜਾ ਉਹ ਜਨਮ ਲੈ ਸਕਦਾ। ਤੁਹਾਨੂੰ ਕੀ ਨਜ਼ਰ ਆ ਰਿਹਾ ਸਰ? ਦੇਖੋ, ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਮਰੀਕਾ ਇਸ ਆਪਸ਼ਨ ਨੂੰ ਅਡਾਪਟ ਕਰੇ ਕਿ ਸਟ੍ਰੇਟ ਆਫ ਹੁਰਮਜ਼ ਨੂੰ ਖੁਲਵਾਉਣ ਲਈ ਅਮਰੀਕਾ ਬੂਟਸ ਔਨ ਗਰਾਊਂਡ ਭੇਜੇ, ਕਿ ਮਸਲਨ ਉਹ ਈਰਾਨ ਦੇ ਕਿਸੇ ਇਲਾਕੇ 'ਚ ਆਪਣੀ ਫੌਜਾਂ ਨੂੰ ਉਤਾਰਦਾ ਹੈ ਔਰ ਉਹ ਫਿਰ ਪੇਸ਼ਕਦਮੀ ਕਰਦੇ ਨੇ ਸਟ੍ਰੇਟ ਆਫ ਹੁਰਮਜ਼ ਦੀ ਤਰਫ, ਔਰ ਇੱਕ ਤਰਫ ਓਮਾਨ ਹੈ ਸਟ੍ਰੇਟ ਆਫ ਹੁਰਮਜ਼ 'ਚ, ਦੂਸਰੀ ਤਰਫ ਈਰਾਨ ਹੈ। तो वो इस तरह की कोई कार्रवाई करते हैं कि स्ट्रेट ऑफ हुरमुज़ को ओपन करवाना है। लेकिन जी गलबात हो रही है वो ये हो रही है कि खर्ज आइलैंड तय अमेरिका जोड़ा हो सकता है कब्जा करे। ਉਹਦਾ ਜਿਹੜਾ ਅਮਰੀਕਾ ਨੂੰ ਤਾਂ ਫਾਇਦਾ ਇਹ ਹੋਏਗਾ ਕਿ ਉਹਦੇ ਥਰੂ ਈਰਾਨ ਦੀ ਜਿਹੜੀ ਇਕਨੋਮੀ ਆ ਉਹਨੂੰ ਕ੍ਰਿਪਲ ਕਰ ਸਕਦਾ, ਬਿਕਾਜ਼ 90% ਆਇਲ ਜਿਹੜਾ ਈਰਾਨ ਦਾ ਉਹ ਖਰਜ ਆਇਲੈਂਡ ਤੋਂ ਐਕਸਪੋਰਟ ਹੁੰਦਾ ਹੈ। ਲੇਕਿਨ ਜੇ ਅਸੀਂ ਜੀਓਗ੍ਰਾਫੀ ਦੇਖੀਏ ਤਾਂ ਉਹ ਨਜ਼ਰ ਇਹ ਆਉਂਦਾ ਹੈ ਕਿ ਜਿਹੜਾ ਸਟ੍ਰੇਟ ਆਫ ਹੁਰਮਜ਼ ਹੈ ਉਹ पर्शियन गल्फ ਦੇ ਇੱਕ ਐਂਡ ਦਾ ਹੈ ਔਰ ਖਰਜ ਆਇਲੈਂਡ पर्शियन गल्फ ਦੇ ਦੂਸਰੇ ਐਂਡ ਦਾ ਹੈ। तो ਤੁਸੀਂ ਇਹੀ ਸਮਝੋ ਕਿ ਖਰਜ ਆਇਲੈਂਡ ਦਾ ਜਿਹੜਾ ਦਰਵਾਜ਼ਾ ਹੈ, ਅਗਰ ਤੁਸੀਂ ਸਮੁੰਦਰ ਦੇ ਰਾਸਤੇ ਜਾਣਾ ਤਾਂ ਉਹ ਸਟ੍ਰੇਟ ਆਫ ਹੁਰਮਜ਼ ਹੈ। ਹੁਣ ਅਗਰ ਇਹ ਆਪਣੀ ਫੋਰਸਿਸ ਖਰਜ ਆਇਲੈਂਡ ਤੋਂ ਉਤਾਰਦੇ ਨੇ ਤਾਂ ਉਹਨਾਂ ਨੂੰ ਕਿਸ ਤਰ੍ਹਾਂ ਸਸਟੇਨ ਕਰਨਗੇ? ਜਾਂ ਤਾਂ ਡੈਫੀਨਿਟਲੀ ਉਹਨਾਂ ਕੋਲ ਵਸਾਇਲ ਹੈ ਨਾ, ਕੋਈ ਆਬਾਦ ਦੇ ਜ਼ਰੀਏ ਕਰ ਸਕਦੇ ਨੇ, ਲੇਕਿਨ ਸਮੁੰਦਰੀ ਰਾਸਤਾ ਤਾਂ ਉਹਨਾਂ ਦਾ ਕੋਈ ਨਹੀਂ ਖੁੱਲਿਆ ਹੋਏਗਾ। ਤਾਂ ਮੇਰੇ ਨਜ਼ਦੀਕ ਇਹ ਟਰੈਪ ਹੋਣਗੇ ਉਸ ਇਲਾਕੇ 'ਚ। अगर इस तरह की कार्रवाई को करते ना तो मेरे नज़दीक बहुत ही गलत फैसला होएगा, क्योंकि इन्हें पहले इस तो पहले भी जितने भी फैसले किए वो गलती किए हैं। और उसकी वजह तो एक तो ये कि वो चाह रहे हैं कि जंग को ख़त्म किया जाए, बूट्स ऑन ग्राउंड आ गए तो जंग च होर तवालत आएगी। और यही ईरान चाह रहा है कि वो जंग ਨੂੰ तूल दे के इन्होंने दे इकनॉमिक लॉसेज इतने ज़्यादा कर दे कि ये ਜਿਹੜੇ ਨੇ ਇਹ ਕ੍ਰਿਪਲ ਹੋਣਾ ਸ਼ੁਰੂ ਕਰ ਦੇ। ਸਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਜਿਹੜਾ ਉਹ ਕੋਈ ਮੋਹਲਕ ਰਸਤਾ ਅਖਤਿਆਰ ਕਰ ਸਕਦਾ ਹੈ, ਫਰਸਟ੍ਰੇਸ਼ਨ ਵਿੱਚ ਆ ਕੇ ਕੋਈ ਖੁਦਾ ਨ ਖਾਸਤਾ ਕੋਈ ਵੱਡਾ ਹਮਲਾ ਵੀ ਕਰ ਸਕਦਾ ਹੈ ਈਰਾਨ ਦੇ ਉੱਤੇ। ਤੇ ਅਗਰ ਇਹ ਸੂਰਤ ਹਾਲ ਖੁਦਾ ਨ ਖਾਸਤਾ ਬਣਦੀ ਹੈ ਤੇ ਖਿੱਤੇ 'ਚ ਇਹਦਾ ਕੀ ਅਸਰ ਹੋਏਗਾ? ਔਰ ਦੂਜਾ ਆਲਮੀ ਮਈਸ਼ਤ 'ਤੇ ਇਹਦਾ ਬੜਾ ਅਸਰ ਆ ਰਿਹਾ ਹੈ ਜਿਹੜੀ ਇਹ ਜੰਗ ਹੈ। ਇਸ ਹਵਾਲੇ ਨਾਲ ਦੱਸ ਦਿਓ ਸਰ। देखो, ਜ਼ਾਹਿਰ ਹੈ ਹੁਣ ਅਮਰੀਕਾ ਤੇ ਇੱਕ ਬਹੁਤ ਬੜੀ ਤਾਕਤ ਹੈ, ਇਕਨੋਮਿਕ ਤਾਕਤ ਹੈ, ਉਹਦਾ ਮਸਲ ਵੀ ਜ਼ਿਆਦਾ ਹੈ, ਇਕਨੋਮਿਕ ਮਸਲ, ਉਹ ਕਾਫੀ ਸਾਰੇ ਨੁਕਸਾਨਾਤ ਬਰਦਾਸ਼ਤ ਕਰ ਸਕਦਾ ਹੈ। ਕੰਪੈरेटिवली ਈਰਾਨ 47 ਇਅਰਸ ਤੋਂ ਇਕਨੋਮਿਕ ਸੈਂਕਸ਼ਨਸ ਔਰ ਸਾਰਾ ਕੁਝ ਬਰਦਾਸ਼ਤ ਕਰ ਰਿਹਾ ਹੈ। ਆਇਲ ਜਿਹੜਾ ਉਹਦਾ ਐਕਸਪੋਰਟ ਉਹ ਵੀ ਬੰਦ ਹੋਇਆ ਸੀ, ਲੇਕਿਨ ਹੁਣ ਇਸ ਵਕਤ ਕਿਉਂਕਿ ਜਿਹੜਾ ਸਟ੍ਰੇਟ ਆਫ ਹੁਰਮਜ਼ ਈਰਾਨ ਦੇ ਹੱਥ ਹੈ, ਉਹਦੇ ਕੋਲ ਆਪਸ਼ਨਸ ਹੈ ਨੇ ਕਿ ਉਹ ਆਪਣੀ ਕਾਰਵਾਈ ਜਿਹੜੇ ਤੇਲ ਦੀ ਜਿਹੜੀ ਐਕਸਪੋਰਟ ਹੈ ਉਹਨੂੰ ਜਾਰੀ ਰੱਖੇ ਤਾਂ ਕਿ ਉਹਦੀ ਜਿਹੜੀ ਇਕਨੋਮੀ ਹੈ ਉਹਨੂੰ ਕੋਈ ਸਸਟੇਨੈਂਸ ਮਿਲੇ। ਲੇਕਿਨ ਹੈਵਿੰਗ ਸੈਡ ਦੈਟ ਜੋ ਚੀਜ਼ ਜਿਤਨੀ ਬੜੀ ਹੁੰਦੀ ਹੈ ਉਤਨੀ ਵਲਨਰੇਬਲ ਵੀ ਹੁੰਦੀ ਹੈ। ਅਮਰੀਕਾ 'ਚ ਹੁਣ ਜਿਹੜਾ ਆਇਲ ਹੈ, ਗੈਸ ਪ੍ਰਾਈਸਿਸ ਉਹ $5 ਤੱਕ ਪਹੁੰਚ ਚੁੱਕੀਆਂ ਨੇ। ਚੰਦ ਦਿਨਾਂ 'ਚ ਜਿਹੜੀ ਹੈ ਨਾ ਉਹ ਮਤਲਬ 75 ਸੈਂਟਸ ਬੜੀ, ਇਸ ਵਕਤ ਉਹ $5 ਤੇ ਪਹੁੰਚ ਚੁੱਕਿਆ ਨੇ। तो होर मतलब इस वक्त भी उन्होंने आवाम चीखना शुरू कर रही है और अगे मजीद चीखेगी। और इसको अलावा जो सब तो बड़ा इंपैक्ट है वो ये है कि पूरा ग्लोबल सिस्टम डिस्टर्ब हो रहा है। अमेरिका ने बहुत सारे मुल्कों को कहा है कि तुम स्ट्रैटेजिक रिजर्व अपने रिलीज़ करो ताकि जो ऑयल की सप्लाई है वो यूनिफॉर्म रहे। रशिया तो उन्हें अपनी सैंक्शनस उठाई ना ताकि उसकी ऑयल सप्लाई भी जारी रहे। प्रेजिडेंट प्यूटन ने एक नया मतलब है एक ऑफर कर दी है अमेरिका को कि 12 ट्रिलियन की मेरे नाल डील कर लो और मैं तुहानू यह कंसैशन देंगा। इस वक्त जो अमेरिका ज़्यादा एक्सपोज्ड है और वो मैनिपुलेट हो सकता है बजाय इसके कि अमेरिका किसी होर नू मैनिपुलेट करे। ऑयल प्राइसिस जिले बढ़न गई पूरे मतलब दुनिया फूड शॉर्टेजेस हो रही हैं, मिडल ईस्ट पानी की शॉर्टेज हो रही है, फूड शॉर्टेजेस हो रही हैं। एक बहुत बड़ा एक क्राइसिस आने वाला है दुनिया के उत्ते अगर इस जंग को बंद ना किया गया। तो ਸਮਰੇ ਸਾਲੇ ਸਾਹਿਬ ਖਬਰਾਂ ਆਈਆਂ, ਰਾਈਟਰਸ ਨੇ ਔਰ ਦੂਜੇ ਅਖਬਾਰਾਂ ਨੇ ਖਬਰਾਂ ਦਿੱਤੀਆਂ ਕਿ ਜੀ ਅਬਾਸ ਅਰਾਕਚੀ ਨਾਲ ਜਿਹੜੇ ਵਜ਼ੀਰ ਖਾਰਜਾ ਨੇ ਈਰਾਨ ਦੇ, ਉਹਨਾਂ ਨਾਲ ਸਟੀਵ ਵਟਕੋਫ ਦੀ ਤਰਫ ਕੋਲ ਜਿਹੜਾ ਹੈ ਰਾਬਤਾ ਕੀਤਾ ਗਿਆ। ਫਿਰ ਈਰਾਨ ਦੀ ਤਰਫ ਕੋਲ ਤਰਦੀਦ ਵੀ ਆ ਗਈ। ਤੁਹਾਨੂੰ ਕੀ ਨਜ਼ਰ ਆ ਰਿਹਾ ਮਾਮਲਾ ਜਿਹੜਾ ਹੈ ਮੁਜ਼ਾਕਰਾਤ, ਡਿਪਲੋਮੇਸੀ, ਕੋਈ ਗੱਲਬਾਤ ਇਸ ਪਾਸੇ ਜਾਂ ਬੈਕਡੋਰ ਚੈਨਲ ਦੇ ਥਰੂ ਕੋਈ ਗੱਲਬਾਤ ਹੋ ਰਹੀ ਹੈ, ਕੋਈ ਬਣ ਸਕਦੀ ਗੱਲ? ਕੀ ਨਜ਼ਰ ਆ ਰਿਹਾ ਸਰ? ਦੇਖੋ, ਜੂਨ 2025 ਚ ਵੀ ਇਹੀ ਹੋਇਆ, ਹੁਣ ਦੁਬਾਰਾ ਇਹ ਹੋ ਰਿਹਾ ਕਿ ਜਿਹੜੇ ਤੁਸੀਂ ਲੜਾਈ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਆਬਜੈਕਟਿਵ ਇਹ ਹੁੰਦਾ ਹੈ ਕਿ ਅਲਟੀਮੇਟਲੀ ਤਾਂ ਤੁਹਾਨੂੰ ਵੀ ਪਤਾ ਹੁੰਦਾ ਕਿ ਤੁਸੀਂ ਮੁਜ਼ਾਕਰਾਤ ਦੀ ਟੇਬਲ ਤੇ ਹੀ ਜਾਣਾ ਹੈ, ਲੇਕਿਨ ਆਬਜੈਕਟਿਵ ਇਹ ਹੁੰਦਾ ਹੈ ਕਿ ਤੁਹਾਡਾ ਦੁਸ਼ਮਣ ਜਿਹੜਾ ਉਹਨੂੰ ਇਤਨਾ ਜ਼ਿਆਦਾ ਮਾਰਿਆ ਜਾਏ ਕਿ ਉਹ ਤੁਹਾਡੀ ਕੰਡੀਸ਼ਨ ਤੱਕ ਮੁਜ਼ਾਕਰਾਤ ਆਏ। 25 ਚ ਵੀ ਹੋਇਆ, ਹੁਣ ਵੀ ਇਹੀ ਹੋ ਰਿਹਾ ਕਿ ਜਿਹੜਾ ਜਿਸ ਪੋਜੀਸ਼ਨ 'ਚ ਈਰਾਨ ਸੀ ਜੰਗ ਤੋਂ ਪਹਿਲੇ, ਜੰਗ ਤੋਂ ਬਾਅਦ ਇਹ ਨਜ਼ਰ ਆ ਰਿਹਾ ਹੈ ਕਿ ਈਰਾਨ ਦੀ ਪੋਜੀਸ਼ਨ ਜ਼ਿਆਦਾ ਸਟਰੋਂਗ ਹੋਏਗੀ ਨੈਗੋਸ਼ੀਏਟਿੰਗ ਟੇਬਲ ਤੇ।
ਕਿਉਂਕਿ ਇਸ ਵਕਤ ਈਰਾਨ ਡਿਕਟੇਟ ਕਰ ਰਿਹਾ ਹੈ ਕਿ ਅਮਰੀਕਾ ਜਿਹੜਾ ਉਹ ਇਸ ਖਿੱਤੇ ਚੋਂ ਨਿਕਲ ਜਾਏ, ਆਪਣੇ ਬੇਸਿਸ ਉਠਾ ਲੇ ਇਥੋਂ। ਈਰਾਨ ਕਹਿ ਰਿਹਾ ਕਿ ਜੀ ਇਹ ਪਰਮਾਨੈਂਟ ਥ੍ਰੈਟ ਜਿਹੜੀ ਹੈ ਈਰਾਨ ਵਾਸਤੇ ਹਰ ਵਕਤ ਸੋਡ ਉਹਦੇ ਸਿਰ ਤੇ ਲਟਕ ਰਹੀ ਹੈ, ਉਹਨੂੰ ਖਤਮ ਕੀਤਾ ਜਾਏ। ਈਰਾਨ ਇਹ ਕਹਿ ਰਿਹਾ ਕਿ ਜੀ ਜਿਹੜਾ ਪੈਟਰੋ ਡਾਲਰ ਹੈ ਉਹਨੂੰ ਖਤਮ ਕਰਕੇ ਯੂਆਨ ਦੇ ਵਿੱਚ ਟ੍ਰੇਡ ਸ਼ੁਰੂ ਕੀਤੀ ਜਾਏ। ਈਰਾਨ ਇਹ ਕਹਿ ਰਿਹਾ ਕਿ ਖਿੱਤੇ ਦੇ ਜਿਹੜੇ ਖਦੋ ਖਾਲ ਨੇ ਉਹ ਬਦਲਣ ਔਰ ਉੱਥੇ ਜਿਹੜੇ ਨੇ ਲੋਕ ਇਸਲਾਮ ਦੀ ਖਾਤਰ ਔਰ ਆਵਾਮ ਦੀ ਖਾਤਰ ਕੰਮ ਕਰਨ, ਨਾ ਕਿ ਆਪਣੀ ਹਕੂਮਤਾਂ ਦੀ ਖਾਤਰ। ਇਹ ਸਾਰੀ ਚੀਜ਼ਾਂ ਦੇਖਦੇ ਹੋਏ ਮੈਨੂੰ ਨਜ਼ਰ ਆ ਰਿਹਾ ਹੈ ਕਿ ਜਿਹੜੇ ਜੰਗ ਖਤਮ ਹੋਏਗੀ, ਕਿਉਂਕਿ ਅਮਰੀਕਾ ਔਰ ਇਜ਼ਰਾਈਲ ਇੱਕ ਵੀਕਰ ਵਿਕਟ ਤੇ ਜੰਗ ਨੂੰ ਖਤਮ ਕਰਨਗੇ, ਉਸ ਦੀ ਵਜ੍ਹਾ ਤੋਂ ਈਰਾਨ ਦੀ ਪੋਜੀਸ਼ਨ ਪਹਿਲੇ ਨਾਲੋਂ ਜ਼ਿਆਦਾ ਸਟਰੋਂਗਰ ਹੋਏਗੀ। ਪਾਕਿਸਤਾਨ ਨੇ ਵੀ ਆਫਰ ਕੀਤਾ, ਅੱਜ ਮੈਂ ਦੇਖ ਰਿਹਾ ਸੀ ਕਿ ਪਾਕਿਸਤਾਨ ਗਵਰਨਮੈਂਟ ਨੇ ਵੀ ਆਫਰ ਕੀਤਾ ਕਿ ਅਸੀਂ ਸਾਲਸੀ ਦਾ ਕਿਰਦਾਰ ਅਦਾ ਕਰ ਸਕਦੇ ਹਾਂ ਔਰ ਕਰਨਾ ਚਾਹੁੰਦੇ ਹਾਂ। ਔਰ ਇਸ ਤੋਂ ਪਹਿਲੇ ਵੀ ਪਾਕਿਸਤਾਨ ਨੇ ਕੀਤਾ ਹੈ, ਕਿਉਂਕਿ ਇਸ ਵਕਤ ਪਾਕਿਸਤਾਨ ਦੀ ਤਾਰੀਫ ਈਰਾਨ ਵੀ ਕਰ ਰਿਹਾ ਹੈ। ਪਾਕਿਸਤਾਨ ਦਾ ਇੱਕ ਡਿਫੈਂਸ ਐਗਰੀਮੈਂਟ ਹੈ ਸਾਊਦੀ ਅਰੇਬੀਆ ਨਾਲ, ਔਰ ਪਾਕਿਸਤਾਨ ਅਮਰੀਕਾ ਦੇ ਨਾਲ ਵੀ ਕਲੋਜ਼ ਹੈ। ਇਸ ਦੀ ਵਜ੍ਹਾ ਤੋਂ ਪਾਕਿਸਤਾਨ ਇੱਕ ਬਹੁਤ ਕੀ ਰੋਲ ਪਲੇ ਕਰ ਸਕਦਾ ਹੈ, ਔਰ ਮੈਨੂੰ ਉਮੀਦ ਹੈ ਕਿ ਸ਼ਾਇਦ ਹੋਪਫੁਲੀ ਸੈਂਸ ਵਿਲ ਪ੍ਰਵੇਲ ਔਰ ਲੋਕ ਇਹ ਜਿਹੜੇ ਨੇ ਵਾਪਸ ਆਪਣੇ ਨੈਗੋਸ਼ੀਏਟਿੰਗ ਟੇਬਲ ਤੇ ਆਉਣਗੇ। ਇਹ ਜਿਹੜਾ ਮਾਮਲਾ ਚੱਲ ਰਿਹਾ ਸਰ, ਕੀ ਨਜ਼ਰ ਆ ਰਿਹਾ ਕਿੰਨਾ ਇੱਕ ਲੰਬਾ ਜਾ ਸਕਦਾ ਹੈ, ਔਰ ਕਿਆ ਇਹ ਰੀਜਨਲ ਪੂਰੀ ਰੀਜਨ ਨੂੰ ਆਪਣੀ ਲਪੇਟ ਵਿੱਚ ਲੈ ਆ ਕੇ ਕੋਈ ਇੱਕ ਲੰਬੀ ਵੱਡੀ ਜੰਗ ਦੀ ਸੂਰਤ ਹਾਲ ਅਖਤਿਆਰ ਕਰ ਸਕਦਾ? ਦੇਖੋ, ਅਸਲ 'ਚ ਹਕੀਕਤ ਇਹ ਹੈ ਕਿ ਅਮਰੀਕਾ ਵਾਸਤੇ ਇੱਕ ਐਸੀ ਹੱਡੀ ਬਣ ਚੁੱਕੀ ਹੈ ਕਿ ਨਾ ਉਹ ਨਿਗਲ ਪਾ ਰਿਹਾ, ਨਾ ਬਾਹਰ ਕੱਢ ਰਿਹਾ। ਕਿਉਂਕਿ ਅਮਰੀਕਾ ਜੈਸੀ ਸੁਪਰ ਪਾਵਰ ਜਿਹੜੀ ਇਤਨੀ ਤਾਕਤ ਔਰ ਇਤਨੀ ਮਾਈਟ ਲੈ ਕੇ ਆਪਣੇ ਗਰੂਰ ਨਾਲ ਇਸ ਇਲਾਕੇ 'ਚ ਆਇਆ ਸੀ, ਔਰ ਉਸ ਵਕਤ ਪ੍ਰੈਜ਼ੀਡੈਂਟ ਟਰੰਪ ਕਹਿੰਦਾ ਸੀ ਜੀ ਮੈਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ, ਮੈਂ ਖੁਦ ਹੀ ਸਾਰਾ ਕੁਝ ਕਰ ਲਿਆਂਗਾ। ਹੁਣ ਉਹੀ ਪ੍ਰੈਜ਼ੀਡੈਂਟ ਟਰੰਪ ਜਿਹੜਾ ਹੈ ਉਹ ਦੁਨੀਆ ਦੀ ਮਿੰਨਤਾਂ ਕਰ ਰਿਹਾ ਕਿ ਸਾਡੀ ਮਦਦ ਕਰੋ। ਸੋ ਇਹ ਇਸ ਲਿਹਾਜ਼ ਨਾਲ ਤੁਸੀਂ ਦੇਖੋ ਕਿ ਕਿਤਨੀ ਬੜੀ ਕੀਮਤ ਜਿਹੜੀ ਹੈ ਉਹ ਅਦਾ ਕਰਨੀ ਪਏਗੀ ਅਮਰੀਕਾ ਨੂੰ। ਅਮਰੀਕਾ ਕੋਲ 2-3 ਆਪਸ਼ਨ ਨੇ। ਇੱਕ ਤਾਂ ਇਹ ਹੈ ਕਿ ਉਹ ਵਾਈਂਡ ਅਪ ਕਰਕੇ ਜਿਸ ਤਰ੍ਹਾਂ ਉਹ ਅਫਗਾਨਿਸਤਾਨ ਨੂੰ ਨੱਸਿਆ ਸੀ ਉਸ ਤਰ੍ਹਾਂ ਨੱਸ ਜਾਏ। ਉਹਦਾ ਅਸਰ ਇਹ ਹੋਏਗਾ ਕਿ ਵਨਸ ਐਂਡ ਫॉर ਆਲ ਮਿਡਲ ਈਸਟ ਅਮਰੀਕਾ ਦਾ ਜਿਹੜਾ ਇਨਫਲੂਐਂਸ ਹੈ ਉਹ ਖਤਮ ਹੋ ਜਾਏਗਾ, ਔਰ ਇਜ਼ਰਾਈਲ ਜਿਹੜਾ ਉਹ ਇਹ ਅਰਬ ਵਰਲਡ ਦੇ ਮਰਹੂਮ ਮਿੰਨਤ ਹੋਏਗਾ ਕਿ ਉਹ ਕਿਸ ਹਾਲਤ 'ਚ ਰਹਿੰਦਾ ਹੈ। ਦੂਸਰੀ ਉਹਦੇ ਕੋਲ ਆਪਸ਼ਨ ਹੈ ਕਿ ਉਹ ਐਕਸਟ੍ਰੀਮ ਤੇ ਚਲਾ ਜਾਏ ਔਰ ਨਿਊਕਲੀਅਰ ਵੈਪਨ ਇਸਤੇਮਾਲ ਕਰੇ। ਉਹਦੇ ਆਪਣੇ ਕੌਨਸੀਕੁਐਂਸਿਸ ਨੇ ਜੋ ਕਿ ਗਲੋਬਲ ਇਨਵਾਇਰਨਮੈਂਟ 'ਚ ਕਿਸੇ ਸੂਰਤ ਨਹੀਂ ਹੋ ਸਕਦਾ। ਤੀਸਰੀ ਉਹਦੀ ਆਪਸ਼ਨ ਇਹ ਹੈ ਕਿ ਉਹ ਬੂਟਸ ਔਨ ਗਰਾਊਂਡ ਲੈ ਆਏ। तो मेरे नज़दीक ਉਹਦੇ ਵਾਸਤੇ ਇਤਨੀ ਬਾਕੀ 2 ਆਪਸ਼ਨਸ ਇਤਨੀ ਮੁਸ਼ਕਲ ਨੇ ਕਿ ਇੱਕ ਹੀ ਆਪਸ਼ਨ ਉਹਦੇ ਵਾਸਤੇ ਬਚਦੀ ਹੈ ਕਿ ਕਿਸੇ ਤਰੀਕੇ ਨਾਲ ਗੱਲਬਾਤ ਕਰਕੇ ਔਰ ਆਪਣੀ ਫੇਸ ਸੇਵਿੰਗ ਹਾਸਲ ਕਰੇ, ਆਪਣੀ ਸ਼ਰਮਿੰਦਗੀ ਬਚਾਉਣ ਦੀ ਕੋਸ਼ਿਸ਼ ਕਰੇ। ਲੇਕਿਨ ਇਹ ਹੈ ਕਿ ਹਰ ਸੂਰਤ 'ਚ ਉਹਨੂੰ ਬਹੁਤ ਬੜੀ ਕੀਮਤ ਪੇ ਕਰਨੀ ਪਏਗੀ।